ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੀ ਹੋਰਾਂ ਨੇ ਕਿਹਾ ਹੈ ਕਿ ਜੋ ਮੋਦੀ ਸਰਕਾਰ ਹੈ ਹਰ ਫਰੰਟ ਤੇ ਫੇਲ ਹੋਈ ਹੈ ਔਰ ਉਹ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਪਾਕਿਸਤਾਨ ਨੂੰ ਧਮਕੀਆਂ ਦੇ ਰਹੀ ਹੈ ਔਰ ਜਦ ਕਦੇ ਵੀ ਭਾਰਤ ਪਾਕਿਸਤਾਨ ਨਾਲ ਜੋ ਜੰਗ ਹੋਏਗੀ ਉਸ ਵਿੱਚ ਜੋ ਸਿੱਖ ਨੇ ਉਹ ਸਾਥ ਨਹੀਂ ਦੇਣਗੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣੇ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਹਾਲਾਤ ਭਾਰਤ ਦੇ ਵਿੱਚ ਇਹਨਾਂ ਹਿੰਦੂਤਵੀਆਂ ਨੇ ਬਣਾਏ ਹੋਏ ਨੇ ਜੀ, ਜ਼ਾਹਰ ਹੈ ਕਿ ਇਸ ਵੇਲੇ ਜਿਹੜਾ ਸਿੱਧਾ ਨਿਸ਼ਾਨਾ ਔਰ ਕਹਿ ਕੇ ਜਿਹੜੀ ਮੁਸਲਮਾਨਾਂ ਦੇ ਵਿਰੁੱਧ ਨਫ਼ਰਤ ਹੈ ਉਹ ਉੱਪਰ ਤੋਂ ਥੱਲੇ ਤੱਕ ਵਿਜ਼ੀਬਲ ਹੈ ਔਰ ਉਸ ਨੂੰ ਉਹਨਾਂ ਨੇ ਪਿਛਲੇ ਵਰਿਆਂ 'ਚ ਉਹ ਲਵ ਜਿਹਾਦ ਦਾ ਨਾਅਰਾ ਦੇ ਕੇ ਹੋਏ, ਗਾਂ ਮਾਤਾ ਦਾ ਨਾਅਰਾ ਦੇ ਕੇ ਹੋਏ ਸੈਂਕੜਿਆਂ ਲਿੰਚਿੰਗਸ ਕੀਤੀਆਂ ਨੇ ਔਰ ਹਾਲ ਹੀ ਵਿੱਚ ਦਿੱਲੀ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਜਿਸ ਕਿਸਮ ਦੀ ਨਫ਼ਰਤ, ਇੱਕ ਪਾਸੇ ਪਾਕਿਸਤਾਨ ਔਰ ਸ਼ਾਹੀਨ ਬਾਗ ਨੂੰ ਪਾਕਿਸਤਾਨ ਬਣਾ ਦਿੱਤਾ, ਬਾਕੀ ਨੂੰ ਭਾਰਤ ਬਣਾ ਦਿੱਤਾ ਜੀ। ਭਾਵੇਂ ਹੁਣ ਹਾਰ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਜੀ ਇਹ ਜਿਹੜਾ ਨਾਰੇ ਸੀ ਗੋਲੀ ਮਾਰੋ ਔਰ ਦੂਸਰੇ ਸਾਡੇ ਅਗੇਂਸਟ ਗਏ, ਹਾਲਾਂਕਿ ਅਮਿਤ ਸ਼ਾਹ ਨੇ ਸਭ ਤੋਂ ਜ਼ਿਆਦਾ ਭੜਕਾਊ ਲਾਈਨ ਵਾਲਾ ਹੀ ਉਹਦਾ ਵੀ ਜਿਹੜੀ ਸੀ ਸਾਰੀ ਪ੍ਰੈਜੈਂਟੇਸ਼ਨ ਉਸੇ ਲਾਈਨ ਤੇ ਸੀ ਜਦੋਂ ਉਹ ਇਹ ਕਹਿ ਰਿਹਾ ਸੀ ਕਿ ਵੀ ਇੰਨੀ ਜ਼ੋਰ ਦੀ ਬਟਨ ਦੱਬੋ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਲੱਗੇ। ਹਾਲਾਂਕਿ ਕਰੰਟ ਤਾਂ ਆਪ ਹੀ ਲੱਗਾ ਉਹਨਾਂ ਨੂੰ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕੋਰ ਬੀਜੇਪੀ ਦੀ ਨੀਤੀ ਦਾ ਹੈ, ਇਹਦੇ ਬਰਥ ਦਾ ਹੀ ਹੈ। ਜੇ 100 ਸਾਲ ਇਹਦੇ ਜਨਮ ਨੂੰ ਹੋ ਗਏ ਨੇ ਤਾਂ ਸ਼ੁਰੂ ਹੀ ਮੁਸਲਮਾਨ ਨਫ਼ਰਤ ਤੋਂ ਹੋਇਆ ਔਰ ਇਸ ਗੱਲ ਨੂੰ ਕਿਉਂਕਿ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਟਰਕੀ ਦੇ ਪ੍ਰੈਜ਼ੀਡੈਂਟ ਮਿਸਟਰ ਐਰਡੋਗਨ ਪਾਕਿਸਤਾਨ ਦੇ ਦੌਰੇ ਤੇ ਆਏ ਹੋਏ ਨੇ। ਅੱਜ ਉਹਨਾਂ ਦਾ ਕਾਫੀ ਅੱਛਾ ਜਿਹੜਾ ਉਹ ਵੈਲਕਮ ਹੋਇਆ ਔਰ ਇਮਰਾਨ ਖਾਨ ਨੇ ਉਹਨਾਂ ਨੂੰ ਵੈਲਕਮ ਕਿਹਾ ਔਰ ਬੜਾ ਰਾਇਲ ਅੰਦਾਜ਼ ਦੇ ਵਿੱਚ ਹੋਇਆ ਔਰ ਇਸ ਸਾਰੇ ਦੇ ਨਾਲ ਜੋੜ ਕੇ ਹੁਣ ਜਿਹੜਾ ਅਸੀਂ ਟਰਕੀ ਔਰ ਪਾਕਿਸਤਾਨ ਦੇ ਰਿਲੇਸ਼ਨਸ ਬਾਰੇ ਲਗਭਗ ਹਫ਼ਤਾ ਪਹਿਲਾਂ ਡਿਸਕਸ ਕੀਤਾ ਸੀ। ਬਹੁਤ ਸਾਰੀਆਂ ਉਹੀ ਗੱਲਾਂ ਜਿਹੜੀਆਂ ਨੇ ਹੁਣ ਡਿਸਕਸ ਹੋ ਰਹੀਆਂ ਨੇ ਔਰ ਅਸੀਂ ਸਮਝਦੇ ਹਾਂ ਵੀ ਕਿੰਨਾ ਕੁ ਈਵਨ ਪਾਕਿਸਤਾਨ ਦੇ ਵਿੱਚ ਵੀ ਜਾਣਨ ਦੀ ਭੁੱਖ ਹੈ ਕਿਸੇ ਚੀਜ਼ ਬਾਰੇ ਕਿ ਸਾਡਾ ਉਹ ਸੈਗਮੈਂਟ YouTube ਦੇ ਉੱਤੇ 1,40,000 ਦੇ ਕਰੀਬ ਵਿਊਅਰਸ ਨੇ ਦੇਖਿਆ ਔਰ ਉਸ ਦੇ ਉੱਤੇ ਜਿਹੜੇ ਨੇ ਕਈ ਹਜ਼ਾਰ ਜਿਹੜੇ ਨੇ ਸ਼ੇਅਰ ਔਰ ਕਮੈਂਟ ਔਰ ਲਾਈਕਸ ਔਰ ਦੂਸਰੇ। ਲੇਕਿਨ ਇੱਕ ਗੱਲ ਜਿਹੜੀ ਬਹੁਤਿਆਂ ਵੱਲੋਂ ਇਹ ਕਹੀ ਜਾ ਰਹੀ ਹੈ ਔਰ ਜਿਹੜੀ ਇਹ ਠੀਕ ਹੈ ਕਿ ਜਦੋਂ ਖਿਲਾਫਤ ਲਹਿਰ ਚੱਲੀ ਜਿਹੜੀ ਕਿ ਖਲੀਫਾ ਲਿਆਉਣ ਦੇ ਹੱਕ ਸੀ, ਉਦੋਂ ਕਾਇਦੇ ਆਜ਼ਮ ਕਾਂਗਰਸ ਪਾਰਟੀ ਦਾ ਹਿੱਸਾ ਸਨ ਔਰ ਉਹਨਾਂ ਨੇ ਉਹਦੀ ਹਮਾਇਤ ਨਹੀਂ ਸੀ ਕੀਤੀ ਉਸ ਵੇਲੇ ਜਿਹੜਾ ਪਰ ਗਾਂਧੀ ਮਦਦ ਦੇ ਉੱਤੇ ਗਿਆ ਸੀ। ਪਰ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਬਰੇ ਸਗੀਰ ਦੇ ਮੁਸਲਮਾਨਾਂ ਦੀ ਜਿਹੜੀ ਹਮਦਰਦੀ ਹੈ ਵੱਡੀ ਗਿਣਤੀ ਦੇ ਵਿੱਚ ਉਹ ਸੀ ਖਲੀਫੇ ਦੇ ਨਾਲ ਕਿ ਭਾਈ ਜਿਵੇਂ ਆਟੋਮੈਨ ਅੰਪਾਇਰ ਨੂੰ ਜਿਹੜਾ ਉਹ ਉਸਮਾਨੀਆ ਸਲਤਨਤ ਜਿਹਨੂੰ ਕਹਿੰਦੇ ਸੀ ਉਹਨੂੰ ਬਿਲਕੁਲ ਜਿਹੜਾ ਬਰਬਾਦ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਹ ਜਿਹੜੀ ਵਾਪਸ ਹੁਣ ਇੱਕ ਬੌਂਡਿੰਗ ਹੈ ਟਰਕੀ ਔਰ ਪਾਕਿਸਤਾਨ ਦੀ ਜਿਹੜੀ ਕਿ ਇੱਕ ਨਵੇਂ ਅੰਦਾਜ਼ 'ਚ ਹੈ। ਜ਼ਾਹਰ ਹੈ ਟਰਕੀ ਔਰ ਸਾਊਦੀ ਅਰੇਬੀਆ ਦਾ ਆਪਣਾ ਇੱਕ ਟਕਰਾਰ ਹੈ। ਜਿਹੜਾ ਟਰਕੀ ਦਾ 700-800 ਸਾਲ ਉਹਨਾਂ ਮਿਡਲ ਈਸਟ ਉਹਨਾਂ ਦੇ ਥੱਲੇ ਸੀ, ਲੇਕਿਨ ਪਾਕਿਸਤਾਨ ਔਰ ਮੌਜੂਦਾ ਹਕੂਮਤ ਇੱਕ ਬੈਲੈਂਸ ਰੱਖ ਕੇ ਮਲੇਸ਼ੀਆ ਦੇ ਨਾਲ ਵੀ ਟਰਕੀ ਦੇ ਨਾਲ ਵੀ ਔਰ ਆਫ ਕੋਰਸ ਸਾਊਦੀ ਅਰੇਬੀਆ ਦੇ ਨਾਲ ਇੱਕ ਆਪਣੀ ਕਿਸਮ ਦੀ ਰਿਲੇਸ਼ਨਸ਼ਿਪ ਹੈ, ਇਹਨੂੰ ਅੱਗੇ ਤੋਰ ਰਹੇ ਨੇ। ਭਾਰਤ ਦੇ ਵਿੱਚ ਇਸ ਵੇਲੇ ਕਿਉਂਕਿ ਜੋ ਹਾਲ ਮੁਸਲਮਾਨਾਂ ਦਾ ਹੋ ਰਿਹਾ ਹੈ ਉਸ ਬਾਰੇ OIC ਸਮੇਤ ਕਿਸੇ ਵੀ ਇਸ ਕਿਸਮ ਦੀ ਜਿਹੜੀ ਮੁਸਲਮਾਨਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਹੈ 57 ਮੁਲਕਾਂ ਦੀ OIC, ਉਹ ਬਿਲਕੁਲ ਇਨਐਕਟਿਵ ਹੀ ਨਹੀਂ, ਬਿਲਕੁਲ ਇਨਰਟ ਹੈ ਔਰ ਜ਼ਾਹਰ ਹੈ ਕਿ ਆਸ ਕੀਤੀ ਜਾ ਰਹੀ ਹੈ ਕਿ ਭਾਈ ਸਾਡੀ ਕੌਣ ਬਾਂਹ ਫੜੇ। ਸੋ ਟਰਕੀ ਔਰ ਪਾਕਿਸਤਾਨ ਔਰ ਕੱਲ ਨੂੰ ਮਲੇਸ਼ੀਆ ਜੇ ਇੱਕੋ ਤੇ ਆਉਂਦੇ ਨੇ ਔਰ ਬਾਕੀ ਇਹਨਾਂ ਨੂੰ ਜੁਆਇਨ ਕਰਦੇ ਨੇ, ਇੱਕ ਆਵਾਜ਼ ਵੀ ਬਣੇਗਾ। ਲੇਕਿਨ ਜਿਹੜੇ ਅਸੀਂ ਜਿਵੇਂ ਕੱਲ ਵੀ ਗੱਲ ਕੀਤੀ ਸੀ, ਕੱਲ ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਸੀ, ਫਤਿਹਗੜ੍ਹ ਸਾਹਿਬ 'ਚ ਬਹੁਤ ਵੱਡਾ ਇਕੱਠ ਹੋਇਆ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਆਈਆਂ। ਬੇਸ਼ੱਕ ਪੰਜਾਬ 'ਚ ਜਿਹੜੀਆਂ ਬਹੁਤ
ਰੈਕਗਨਾਈਜ਼ ਧਿਰਾਂ ਜਿਨ੍ਹਾਂ ਨੂੰ ਮੈਜੋਰਿਟੀ ਨੇ ਬਣਾਇਆ ਹੋਇਆ ਹੈ ਜਾਂ ਪਾਵਰਫੁਲ ਬਣਾਇਆ ਹੋਇਆ ਹੈ, ਉਹ ਤਾਂ ਜ਼ਾਹਰ ਹੈ ਕੋਈ ਮੋਦੀ ਦੇ ਗੁਣ ਗਾ ਰਿਹਾ, ਕੈਪਟਨ ਅਮਰਿੰਦਰ ਕਾਂਗਰਸ ਦਾ, ਲੇਕਿਨ ਇਹ ਨਹੀਂ ਹੈ ਕਿ ਵੀ ਪੰਜਾਬ ਦੇ ਸਿੱਖ ਸਮਝਦੇ ਨਹੀਂ ਨੇ, ਔਰ ਜਿਹੜੇ ਖਾਸ ਤੌਰ ਤੇ ਉੱਥੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਨੇ, ਉਹ ਸਮਝਦੇ ਨੇ ਕਿ ਇਹ ਭਾਰਤ ਦੀਆਂ ਨੀਤੀਆਂ, ਜਦੋਂ ਕਿ ਹੁਣ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ, ਇਹ ਜਿਹੜਾ ਬਾਰ-ਬਾਰ ਪਾਕਿਸਤਾਨ ਨੂੰ ਧਮਕੀਆਂ ਦੇਣਾ ਹੈ, ਜੰਗ ਦੀਆਂ ਧਮਕੀਆਂ, ਜਾਂ ਦਿੱਲੀ ਦੇ ਕੈਂਪੇਨ ਦੇ ਦੌਰਾਨ ਹੀ ਮੋਦੀ ਨੇ ਕਿਹਾ ਕਿ ਜੀ ਅਸੀਂ ਤਾਂ 8-10 ਦਿਨ 'ਚ ਪਾਕਿਸਤਾਨ ਨੂੰ ਫਿਨਿਸ਼ ਕਰ ਸਕਦੇ ਹਾਂ, 65 ਦੀ ਲੜਾਈ ਨੂੰ ਇੰਨੇ ਦਿਨ ਲੱਗੇ ਸੀ, 71 ਦੀ ਨੂੰ ਇੰਨੇ ਦਿਨ ਲੱਗੇ ਸੀ, ਹੁਣ ਅਸੀਂ 10 ਦਿਨ 'ਚ ਟੰਟਾ ਮੁਕਾ ਸਕਦੇ ਹਾਂ। ਹੁਣ ਇਸ ਸਾਰੇ ਨੂੰ ਉੱਥੇ ਬਾਕੀ ਤਾਂ ਗੋਦੀ ਮੀਡੀਆ ਬਣਿਆ ਹੋਇਆ ਹੈ, ਔਰ ਕੁੱਲ ਮਿਲਾ ਕੇ ਸਾਰੀ ਸੁਸਾਇਟੀ ਦੇ ਵਿੱਚ ਇਸ ਕਿਸਮ ਦਾ ਚੱਕਰ ਹੈ ਕਿ ਵੀ ਜੇ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਜਿੱਤਦਾ ਹੈ ਤੇ ਉਹ ਹਨੂਮਾਨ ਦੀ ਰਾਮ ਦੇ ਉੱਤੇ ਜਿੱਤ ਹੈ, ਔਰ ਹਨੂਮਾਨ ਰਾਮ ਦੇ ਦੁਆਰੇ ਤੇ ਖੜਾ ਹੈ। ਅੱਜ ਈਵਨ ਆਮ ਆਦਮੀ ਪਾਰਟੀ ਦੇ ਇੱਕ MLA ਨੇ ਵੀ ਕਿਹਾ ਕਿ ਜੀ ਮੈਨੂੰ ਸੁਪਨੇ ਦੇ ਵਿੱਚ ਜਿਹੜੇ ਨੇ ਉਹ ਰਾਮ ਜੀ ਆਏ ਸੀ, ਉਹਨਾਂ ਨੇ ਕਿਹਾ ਫਿਕਰ ਨਾ ਕਰੋ, ਮੈਂ ਵੀ ਨਹੀਂ ਪਸੰਦ ਕਰਦਾ ਇਹਨਾਂ ਨੂੰ, BJP ਨੂੰ, ਹਨੂਮਾਨ ਜੀ ਤੁਹਾਡੀ ਮਦਦ ਕਰਨਗੇ, ਤੁਸੀਂ ਹਨੂਮਾਨ ਨੂੰ ਚੰਬੜ ਜਾਓ। ਔਰ ਜ਼ਾਹਰ ਹੈ ਕਿ ਵੀ ਉੱਥੇ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਹ ਮੈਜੋਰਿਟੇਰੀਅਨਿਜ਼ਮ ਦਾ ਕਾਰਡ ਹੀ ਪਲੇ ਕਰ ਰਹੇ ਹੈ, ਔਰ ਇੱਕ ਪਾਸਿਓਂ 200 ਮਿਲੀਅਨ ਮੁਸਲਮਾਨ, 30 ਮਿਲੀਅਨ ਸਿੱਖ, 30 ਮਿਲੀਅਨ ਈਸਾਈ, ਈਵਨ ਦਲਿਤ, ਇਹ ਸਾਰੇ ਇਰੈਲੇਵੈਂਟ ਬਣਾ ਦਿੱਤੇ ਨੇ, ਕਿਉਂਕਿ ਸਾਰੀ ਪੋਲਰਾਈਜੇਸ਼ਨ ਦੇ ਉੱਤੇ ਹੀ ਸਾਰੇ ਖੜੇ ਹੀ ਇਹਦੇ ਤੇ ਨੇ ਹੁਣ ਕਿ ਮੈਜੋਰਿਟੀ ਨੂੰ ਕਿਵੇਂ ਰਿਝਾਉਣਾ ਹੈ ਜਾਂ ਲੁਭਾਉਣਾ ਹੈ। ਪਰ ਮੈਂ ਸਮਝਦਾ ਵੀ ਇਦਾਂ ਦੇ ਮੌਕੇ ਵੀ ਜੇ ਪੰਜਾਬ 'ਚ ਖਲੋ ਕੇ ਕੋਈ ਆਵਾਜ਼ ਚੈਲੰਜ ਕਰਦੀ ਹੈ ਤੇ ਇਹ ਇੱਕ ਵੱਡੀ ਇੱਕ ਹੌਸਲੇ ਵਾਲੀ ਗੱਲ ਵੀ ਹੈ, ਔਰ ਹਿਸਟੋਰੀਕਲ ਗੱਲ ਵੀ ਹੈ। ਕੱਲ ਜਦੋਂ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਨੇ ਐਡਰੈਸ ਕੀਤਾ, ਤੇ ਜੋ ਗੱਲਾਂ ਉਹਨਾਂ ਨੇ ਕਹੀਆਂ ਡੀਟੇਲ ਦੇ ਵਿੱਚ ਤਾਂ ਅਸੀਂ ਡਿਸਕਸ ਕਰਾਂਗੇ, ਲੇਕਿਨ ਟ੍ਰਿਬਿਊਨ ਵਰਗਾ ਅਖਬਾਰ ਜਿਹੜਾ ਅਦਰਵਾਈਜ਼ ਉਹਨਾਂ ਦੀ ਹਰ ਗੱਲ ਕੀ ਉਹਨਾਂ ਦੀ ਕੋਈ ਖਬਰ ਹੀ ਨਹੀਂ ਕਦੇ ਲੱਗਣ ਦਿੰਦਾ, ਇਹਨਾਂ ਨੂੰ ਵੀ ਤਕਲੀਫ ਹੋਈ, ਔਰ ਇਹਨਾਂ ਨੇ ਭਾਵੇਂ ਛੋਟੀ ਜਿਹੀ ਖਬਰ ਲਾਈ, ਹੈਡਲਾਈਨ ਲਾਈ ਹੈ ਮਾਨ ਲਾ ਕੇ, ਪ੍ਰਾਈਮ ਮਿਨਿਸਟਰ ਇਸ਼ੂਇੰਗ ਥ੍ਰੈਟਸ ਟੂ ਪਾਕਿਸਤਾਨ ਟੂ ਹਾਈਡ ਹਿਜ਼ ਫੇਲਿਅਰਸ, ਯਾਨੀ ਇੰਨਾ ਕੁ ਉਹਨਾਂ ਨੇ ਪਿਕ ਕੀਤਾ। ਔਰ ਨਾਲ ਹੀ ਉਹਨਾਂ ਨੇ ਕਿਹਾ ਲੈਸ਼ਿੰਗ ਆਊਟ ਐਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੈਜ਼ੀਡੈਂਟ ਸਿਮਰਨਜੀਤ ਸਿੰਘ ਮਾਨ said he was issuing threats to Pakistan just to divert the attention from his failures, ਕਿ ਹਰ ਫਰੰਟ ਤੇ ਫੇਲ ਹੋਇਆ ਔਰ ਇਹ ਪਾਕਿਸਤਾਨ ਨੂੰ ਧਮਕੀਆਂ ਇਸ ਲਈ ਦੇ ਰਿਹਾ ਤਾਂ ਕਿ ਲੋਕਾਂ ਦਾ ਧਿਆਨ ਦੂਸਰੇ ਪਾਸੇ ਲਾਇਆ ਜਾਏ। ਫਿਰ ਉਹਨਾਂ ਨੇ ਕਿਹਾ ਕਿ ਜੀ ਮਾਨ said this at a function organized to celebrate 73rd birth anniversary of Sant ਜਰਨੈਲ ਸਿੰਘ ਭਿੰਡਰਾਂਵਾਲੇ, ਔਰ ਮਾਨ urged the Sikhs, ਇਹ ਬੜੀ ਅਹਿਮ ਗੱਲ ਹੈ ਜਿਹੜੀ ਮੈਂ ਡੀਟੇਲ 'ਚ ਵੀ ਪੜਾਂਗਾ, ਪਰ ਟ੍ਰਿਬਿਊਨ ਵੀ ਇਹਨਾਂ ਨੂੰ ਹੁਣ ਲੱਗਣ ਲੱਗ ਗਿਆ ਵੀ ਸਿੱਖ ਕਿਸ ਲਾਈਨ ਤੇ ਸੋਚ ਰਹੇ ਨੇ। ਬਿਲਕੁਲ। ਮਾਨ urged the Sikhs not to participate in any war. He said he was ready to mediate between India and Pakistan to reach a compromise just to save the Sikh community. ਉਹਨਾਂ ਨੇ ਕਿਹਾ ਜੀ ਕਿ ਵੀ ਕੋਈ ਵੀ ਜੰਗ ਹੋਏ ਤੇ ਉਹਨਾਂ ਦੇ ਨਾਲ ਬਿਲਕੁਲ ਕੋਆਪਰੇਟ ਨਹੀਂ ਕਰਨਾ, ਔਰ ਉਹਨਾਂ ਨੇ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਜਿਹੜਾ ਉਹਨਾਂ ਦਾ ਆਈ ਐਮ ਰੈਡੀ ਦਾ ਮਤਲਬ ਹੈ ਕਿ ਸਿੱਖ ਜਿਹੜੇ ਨੇ ਬਫਰ ਨੇ ਉਹਨਾਂ ਦੇ ਵਿੱਚ, ਔਰ ਤੁਸੀਂ ਸਾਨੂੰ ਭਰੋਸੇ ਚ ਲਓ ਔਰ ਇਹ ਧਮਕੀਆਂ ਦੇਣੀਆਂ ਬੰਦ ਕਰੋ। ਔਰ ਜਿਹੜੀ ਉਹਨਾਂ ਦੀ ਸਪੀਚ ਸੀ ਉਹਦੇ ਚ ਉਹਨਾਂ ਨੇ ਹੋਰ ਵੀ ਆਪਣਾ ਇਹ ਜਿਹੜਾ ਮੌਕਫ ਸੀ ਉਹਨੂੰ ਕਾਫੀ ਸਪਸ਼ਟ ਕੀਤਾ। ਉਹਨਾਂ ਨੇ ਕਿਹਾ ਕਿ ਹਿੰਦੂਤਵਾ ਰਾਸ਼ਟਰ ਅਤੇ ਹੁਕਮਰਾਨਾਂ ਦੀ ਕਿਸੇ ਧੌਂਸ ਨੂੰ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆਂ, ਵੀ ਅਸੀਂ ਇਹ ਤੁਹਾਡੀ ਧੌਂਸ ਜਿਹੜੀ ਹੈ ਨਾ ਹੀ ਦੂਜੀਆਂ ਮਾਈਨੋਰਿਟੀਜ਼ ਨਾ ਹੀ ਸਿੱਖ ਅਸੀਂ ਬਿਲਕੁਲ ਨਹੀਂ ਮੰਨਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਤੁਸੀਂ ਸਿੱਖ ਪੋਪੂਲੇਸ਼ਨ ਵਾਲੇ ਏਰੀਏ ਨੇ ਉਹਨਾਂ 'ਚ ਜਿਹੜੇ ਜੰਗ ਲਾਉਣਾ ਚਾਹੁੰਦੇ ਹੋ ਇਸ ਨੂੰ ਵੀ ਸਿੱਖ ਕਦੇ ਪ੍ਰਵਾਨ ਨਹੀਂ ਕਰਨਗੇ। ਔਰ ਉਹਨਾਂ ਦੀ ਸਪੀਚ ਜਿਹੜੀ ਕੋਟ ਅਨਕੋਟ ਉਹਨਾਂ ਦੇ ਵੈਬਸਾਈਟ ਤੋਂ ਹੀ ਅਸੀਂ ਲਈ ਹੈ। ਉਹਨਾਂ ਨੇ ਕਿਹਾ ਲੰਮੇ ਸਮੇਂ ਤੋਂ ਇੰਡੀਆ ਦੇ ਮੁਤਸਵੀ ਤੇ ਫਿਰਕੂ ਹੁਕਮਰਾਨ ਇੱਥੇ ਅਜੇ ਇਨਸਾਨੀਅਤ ਵਿਰੋਧੀ ਅਮਲ ਤੇ ਕਾਰਵਾਈਆਂ ਕਰ ਰਹੇ ਨੇ ਜਿਸ ਨਾਲ ਇੱਥੇ ਵਸਣ ਵਾਲੀਆਂ ਮਾਈਨੋਰਿਟੀ ਕੌਮਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕੇ ਅਤੇ ਉਹਨਾਂ ਉੱਤੇ ਹਿੰਦੂਤਵਾ ਰਾਸ਼ਟਰ ਦੀ ਤਾਨਾਸ਼ਾਹੀ ਸੋਚ ਨੂੰ ਲਾਗੂ ਕੀਤਾ ਜਾ ਸਕੇ, ਕਿ ਇਹ ਉਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ ਕਿ ਮਾਈਨੋਰਿਟੀਜ਼ ਨੂੰ ਸਲੇਵ ਬਣਾਓ ਔਰ ਉਹਨਾਂ ਦੀਆਂ ਡਿਕਟੇਟੋਰੀਅਲ ਪਾਲਿਸੀਜ਼ ਜਿਹੜੀਆਂ ਨੇ ਉਹ ਹੋਣ। ਪਰ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਆਪਣੇ ਕਾਨੂੰਨੀ, ਸਮਾਜਿਕ, ਧਾਰਮਿਕ ਤੇ اخلاقی ਹੱਕਾਂ ਨੂੰ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰਦੀਆਂ ਨੇ।
ਉਹਨਾਂ ਦਾ ਸਹੀ ਢੰਗ ਨਾਲ ਉਹ ਇਸ ਸਾਰੇ ਨੂੰ ਸਮਝਦੀਆਂ ਨੇ। ਇਹੀ ਵਜ੍ਹਾ ਹੈ ਕਿ ਹੁਕਮਰਾਨਾਂ ਦੇ ਤਾਨਾਸ਼ਾਹੀ ਅਮਲਾਂ ਨੂੰ ਅੱਜ ਸਮੁੱਚੀਆਂ ਘੱਟ ਗਿਣਤੀ ਕੌਮਾਂ, ਰੰਗਰੇਟੇ, ਦਲਿਤ ਕਬੀਲੇ, ਸਿੱਖ, ਈਸਾਈ, ਮੁਸਲਮਾਨ, ਲਿੰਗਾਇਤ, ਟਰਾਈਬਲਜ਼ ਆਦਿ ਪੂਰੀ ਦ੍ਰਿੜਤਾ ਨਾਲ ਤੜਫ ਉੱਠੇ ਹਨ ਅਤੇ ਇਹਨਾਂ ਕਾਰਵਾਈਆਂ ਵਿਰੁੱਧ ਸਮੁੱਚੇ ਮੁਲਕ ਵਿੱਚ ਇੱਕ ਮਜ਼ਬੂਤ ਵਿਦਰੋਹ ਖੜਾ ਹੋ ਚੁੱਕਾ ਹੈ। ਹੁਣ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਇਹ ਵੀ ਇਸ ਵੇਲੇ ਭਾਰਤ ਦੇ ਵਿੱਚ ਜਿਹੜੀਆਂ ਕੱਲਾ ਇਹੀ ਨਹੀਂ ਕਿ ਸਿੱਖਾਂ ਮੁਸਲਮਾਨਾਂ ਦੀ ਸਾਂਝ ਹੈ, ਪਰ ਜਿਵੇਂ ਕਰਨਾਟਕਾ ਦੇ ਵਿੱਚ 1.5 ਕਰੋੜ ਤੋਂ ਜ਼ਿਆਦਾ ਲਿੰਗਾਇਤ ਨੇ ਜਿਹੜੇ ਬੁੱਤ ਪ੍ਰਸਤ ਨਹੀਂ ਨੇ। ਅੰਗਰੇਜ਼ਾਂ ਦੇ ਵੇਲੇ 1941 ਤੱਕ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਨੂੰ ਲਿੰਗਾਇਤ ਲਿਖਿਆ ਜਾਂਦਾ ਸੀ, ਇਹਨਾਂ ਨੇ ਸੈਂਸਸ 'ਚ ਉਹਨਾਂ ਨੂੰ ਹਿੰਦੂ ਬਣਾ ਦਿੱਤਾ। ਸੋ ਉਹਨਾਂ ਦੇ ਨੁਮਾਇੰਦੇ ਵੀ ਹੁੰਦੇ ਨੇ ਜਦੋਂ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ ਜਾਂਦਾ। ਇਸੇ ਤਰ੍ਹਾਂ ਦਲਿਤ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਵਾਮ ਸੇਵ ਦੀ ਇੱਕ ਆਪਣੀ ਥਾਂ ਉਹ ਵੀ ਪਾਰਟਿਸਿਪੇਟ ਕਰਦੇ ਨੇ। ਔਰ ਜ਼ਾਹਰ ਹੈ ਮਾਨ ਸਾਹਿਬ ਨੇ ਔਰ ਕਸ਼ਮੀਰੀ ਨੇ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ। ਸੋ ਮਾਨ ਸਾਹਿਬ ਨੇ ਕਿਹਾ ਵੀ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਇਹਦਾ ਨਤੀਜਾ ਹੈ ਕਿ ਅੱਜ ਇਹ ਸਾਰੀਆਂ ਧਿਰਾਂ ਇੱਕ ਥਾਂ ਤੇ ਇਕੱਠੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਇਹਨਾਂ ਹਕੂਮਤਾਂ ਨੂੰ ਇਹ ਜਿਹੜੇ ਲੋਕ ਮਾਰੂ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨਾ ਪਵੇਗਾ ਅਤੇ ਹਿੰਦੂਤਵੀ ਧੌਂਸ ਨੂੰ ਇੱਥੋਂ ਦੇ ਨਿਵਾਸੀ ਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਹ ਨਹੀਂ ਕਰਨਗੀਆਂ। ਫਿਰ ਉਹਨਾਂ ਨੇ ਇਹ ਸੰਤ ਭਿੰਡਰਾਂਵਾਲਿਆਂ ਬਾਰੇ ਕਿਹਾ ਕਿ ਕਿਵੇਂ ਉਹਨਾਂ ਨੇ ਸ਼ਹਾਦਤ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਿੱਦਣ ਭਾਰਤੀ ਫੌਜ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੋਈ ਔਰ ਇਹ ਖਾਲਿਸਤਾਨ ਦੀ ਬੁਨਿਆਦ ਰੱਖੀ ਜਾਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਦੀ ਨੀਂਹ ਔਰ ਬਹੁਤ ਸਾਰੇ ਜੁਝਾਰੂ ਸਿੱਖ ਨੌਜਵਾਨਾਂ ਨੇ ਆਪਣੀ ਸ਼ਹਾਦਤਾਂ ਦੇ ਕੇ ਰੱਖੀ ਹੋਈ ਹੈ ਔਰ ਸਾਡੀ ਪਾਰਟੀ ਉਸ ਵਡਮੁੱਲੀ ਕੌਮੀ ਸੋਚ ਨੂੰ ਹੀ ਬੜੀ ਦ੍ਰਿੜਤਾ ਨਾਲ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਖਾਲਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣ ਲਈ ਜਿਹੜੀ ਹੈ ਉਹ ਵਚਨਬੱਧ ਹੈ ਔਰ ਅਸੀਂ ਜਮਹੂਰੀ ਤਰੀਕੇ ਨਾਲ ਇਸ ਸਟਰਗਲ ਨੂੰ ਕਰ ਰਹੇ ਹਾਂ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਹੁਕਮਰਾਨ ਅੱਜ ਵੀ ਉਹ ਜਿਹੀ ਜ਼ੁਲਮ ਕਰ ਰਹੇ ਨੇ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਲਈ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਾਉਣ ਦੀਆਂ ਗੱਲਾਂ ਕਰਕੇ ਇਹ ਜਿਹੜੇ ਇਨੋਸੈਂਟ ਲੋਕ ਨੇ ਉਹਨਾਂ ਦਾ ਘਾਣ ਕਰਨਾ ਚਾਹੁੰਦੇ ਨੇ। ਔਰ ਕਿਉਂਕਿ ਜੰਗ ਲੱਗਣ ਦੀ ਸੂਰਤ ਵਿੱਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਲੇਹ ਲਦਾਖ, ਜੰਮੂ ਕਸ਼ਮੀਰ, ਗੁਜਰਾਤ ਦਾ ਕੱਛ ਇਲਾਕਾ ਜੰਗ ਦਾ ਅਖਾੜਾ ਬਣਨਗੇ ਤੇ ਅਜਿਹੀ ਹਾਲਤ ਵਿੱਚ ਸਿੱਖ ਕੌਮ ਦੀ ਤਾਂ ਨਸਲਕੁਸ਼ੀ ਔਰ ਨਸਲੀ ਸਫਾਈ ਤਾਂ ਮਲੀਆਮੇਟ ਹੋ ਜਾਏਗਾ। ਇਸ ਲਈ ਸਿੱਖ ਕੌਮ ਬਿਲਕੁਲ ਵੀ ਜੰਗ ਦੇ ਹੱਕ ਵਿੱਚ ਨਹੀਂ ਅਤੇ ਨਾ ਹੀ ਹਿੰਦੂਤਵੀ ਧੌਂਸ ਨੂੰ ਕਿਸੇ ਕੀਮਤ ਤੇ ਪ੍ਰਵਾਨ ਕਰੇਗੀ। ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਇਸ ਦੇ ਹੱਕ 'ਚ ਨਹੀਂ ਹੈ ਔਰ ਜੇ ਕੋਈ ਇਸ ਕਿਸਮ ਦੇ ਹਾਲਾਤ ਬਣੇ ਤੇ ਫਿਰ ਅਸੀਂ ਜਿਹੜੇ ਨੇ ਬਿਲਕੁਲ ਇਹਨਾਂ ਦਾ ਸਾਥ ਨਹੀਂ ਦੇਵਾਂਗੇ। ਔਰ ਇਹਦੇ ਨਾਲ ਹੀ ਉਹਨਾਂ ਨੇ ਜਿਹੜੀ ਇਸ ਇਕੱਠ ਦੇ ਵਿੱਚ ਬਹੁਤ ਸਾਰੇ 19 ਰੈਜ਼ੋਲੂਸ਼ਨ ਵੀ ਪਾਸ ਕੀਤੇ ਗਏ ਜਿਹੜੇ ਕਿ ਉਸ ਲਾਈਨ ਦੇ ਉੱਤੇ ਹੀ ਨੇ ਜਿਹਦਾ ਪ੍ਰਗਟਾਵਾ ਉਹਨਾਂ ਨੇ ਕੀਤੇ। ਔਰ ਇਹ ਮੈਂ ਸਮਝਦਾ ਵੀ ਬੜੇ ਹੌਸਲੇ ਵਾਲੀ ਗੱਲ ਹੈ। ਬਿਲਕੁਲ ਉੱਥੇ ਖਲੋ ਕੇ ਇਹ ਫੈਕਟਸ ਦੇਣਾ, ਗੱਲ ਕਰਨਾ, ਸਟਰਗਲ ਨੂੰ ਅੱਗੇ ਤੋਰਨਾ ਔਰ ਉਹਨਾਂ ਦੇ ਨਾਲ ਦਲ ਖਾਲਸਾ ਜਿਹੜਾ ਇੱਕ ਸਟੇਜ ਦੇ ਉੱਤੇ ਆਪਸੀ ਟਕਰਾਅ ਵੀ ਸੀ ਥੋੜਾ ਬਹੁਤ, ਹੁਣ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕੋ ਪਲੇਟਫਾਰਮ ਤੇ ਨੇ ਔਰ ਇਸ ਵੱਡੇ ਇਕੱਠ ਨੂੰ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਔਰ ਉਹਨਾਂ ਦੀ ਪਾਰਟੀ ਦੇ ਆਗੂਆਂ ਨੇ ਸੰਬੋਧਨ ਕੀਤਾ ਉੱਥੇ ਦਲ ਖਾਲਸਾ ਦੇ ਕਮਰਪਾਲ ਸਿੰਘ, ਹਰਪਾਲ ਸਿੰਘ ਚੀਮਾ ਵੀ ਮੁੱਖ ਬੁਲਾਰਿਆਂ ਦੇ ਵਿੱਚ ਸਨ। ਔਰ ਜਿਹੜੀ ਗੱਲ ਇਹਨਾਂ ਜਿਹੜਾ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਅੱਗੋਂ ਨਸਲਕੁਸ਼ੀ ਦੇ ਲਈ ਰਾਹ ਪੱਧਰਾ ਹੋਣ ਦੀ ਗੱਲ ਔਰ ਬਾਕੀ ਘੱਟ ਗਿਣਤੀਆਂ ਨਾਲ ਸਲੂਕ ਦੀ ਹੋ ਰਹੀ ਹੈ, ਅੱਜ ਹੀ ਚਿਦੰਬਰਮ ਨੇ ਇੱਕ ਇਕੱਠ ਦੇ ਵਿੱਚ ਕਿਹਾ ਕਿ ਵੀ देयर मस्ट बी ह्यूज मास मूवमेंट इफ मुस्लिम्स बीइंग सेंट टू डिटेंशन कैंप्स। ਹੁਣ ਇਹਦਾ ਮਤਲਬ ਇਹ ਹੈ ਕਿ ਹੁਣ ਪੀ ਚਿਦੰਬਰਮ ਖੁਦ ਸੀਨੀਅਰ ਮਿਨਿਸਟਰ ਹੈ ਕਿ ਆਲਰੇਡੀ ਡਿਟੈਂਸ਼ਨ ਕੈਂਪ ਜਿਹੜੇ ਨੇ ਅਸਾਮ ਤੋਂ ਲੈ ਕੇ ਭਾਰਤ ਭਰ ਦੇ ਵਿੱਚ ਬਣ ਰਹੇ ਨੇ ਬੜੀ ਤੇਜ਼ੀ ਨਾਲ। ਜੇ ਹਜ਼ਾਰਾਂ ਕਸ਼ਮੀਰੀ ਬੱਚੇ 10 ਸਾਲ ਤੋਂ 30 ਸਾਲ ਤੱਕ ਦੀ ਉਮਰ ਦੇ ਜਿਨ੍ਹਾਂ ਨੂੰ ਬਿਪਨ ਰਾਵਤ ਉਹਨਾਂ ਦਾ ਡਿਫੈਂਸ ਚੀਫ ਇਹ ਕਹਿੰਦਾ ਹੈ ਕਿ ਜੀ ਉਹਨਾਂ ਨੂੰ ਅਸੀਂ ਡੀ ਰੈਡੀਕਲਾਈਜੇਸ਼ਨ ਕੈਂਪਾਂ 'ਚ ਰੱਖਿਆ, ਕਿਸੇ ਨੂੰ ਨਹੀਂ ਸੀ ਪਤਾ ਕਿ ਵੀ ਭਾਰਤ 'ਚ ਕਿੱਥੇ ਕਿੱਥੇ ਨੇ, ਅੱਜ ਵੀ ਨਹੀਂ ਪਤਾ, ਪਰ ਉਹਨੇ ਇਸ ਨੂੰ ਮੰਨਿਆ ਕਿ ਡੀ ਰੈਡੀਕਲਾਈਜੇਸ਼ਨ ਕੈਂਪ ਨੇ। ਔਰ ਚਿਦੰਬਰਮ ਕਹਿ ਰਿਹਾ ਕਿ ਭਾਈ ਜੇ there should be a huge mass movement if any Muslim is sent to detention camps
in case Supreme Court upholds the validity of the Citizenship Amendment Act. ਹੁਣ ਜ਼ਾਹਰ ਹੈ ਕਿ ਫਾਈਨਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਇਆ ਹੋਇਆ। ਜੇ ਸੁਪਰੀਮ ਕੋਰਟ ਕਹਿੰਦਾ ਜੀ ਇਹ ਵੈਲਿਡ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਐਜ਼ ਪਰ ਕਨਸਟੀਟਿਊਸ਼ਨ ਹੈ, ਫਿਰ ਕੀ ਹੋਏਗਾ? ਜਿਹੜੇ ਡਿਟੈਂਸ਼ਨ ਕੈਂਪ ਬਣ ਰਹੇ ਨੇ ਉਹਨਾਂ ਦੇ ਵਿੱਚ ਮੁਸਲਮਾਨਾਂ ਨੂੰ ਭੇਜਣ ਦਾ ਕੰਮ ਸ਼ੁਰੂ ਹੋ ਜਾਏਗਾ। ਔਰ ਇਹ ਕਹਿ ਰਿਹਾ ਕਿ ਜੀ ਇਸ ਸਾਰੇ ਨੂੰ ਜਿਹੜਾ ਜੇ ਇਸ ਕਿਸਮ ਦੀ ਗੱਲ ਹੁੰਦੀ ਹੈ ਤੇ ਇਸ ਲਈ ਮਾਸ ਮੂਵਮੈਂਟ ਬਣਨੀ ਚਾਹੀਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਪੀ ਚਿਦੰਬਰਮ ਨੂੰ ਵੀ ਇਹ ਲੱਗਦਾ ਹੈ ਕਿ ਅਲਟੀਮੇਟਲੀ ਸੁਪਰੀਮ ਕੋਰਟ ਦਾ ਫੈਸਲਾ ਵੀ ਸੀਏ ਦੇ ਹੱਕ ਚ ਆਏਗਾ। ਔਰ ਇਸ ਵੇਲੇ ਇਹੀ ਨਹੀਂ ਹੈ ਕਿ ਵੀ ਮੁਸਲਮਾਨ ਡਿਟੈਂਸ਼ਨ ਕੈਂਪ ਚ ਭੇਜਣੇ ਜਾਣੇ ਨੇ ਔਰ ਉਹਨਾਂ ਦੇ ਉੱਤੇ ਜ਼ਬਰ ਸ਼ਾਹੀਨ ਬੈਂਕ ਜਾਂ ਜਾਮੀਆ ਮਿਲੀਆ ਜਾਂ ਅਲੀਗੜ੍ਹ ਯੂਨੀਵਰਸਿਟੀ ਚ ਕੀ ਹੋਇਆ। ਹੁਣ ਇੱਕ ਖਬਰ ਜਿਹੜੀ BBC ਦੀ ਹੈ ਕਿ 10 ਲੋਕ ਜਿਨ੍ਹਾਂ ਚ ਇੱਕ ਪੱਤਰਕਾਰ ਵੀ ਹੈ, 9 ਜਿਨ੍ਹਾਂ ਚ ਸਟੂਡੈਂਟਸ ਨੇ ਔਰ ਅਕੰਪਲਿਸ਼ਡ ਲੋਕ ਨੇ, ਉਹਨਾਂ ਨੇ ਹੁਣ ਗਾਂਧੀ ਨੇ ਚੌਰਾ ਚੌਰੀ ਦਾ ਜਿਹੜਾ ਇੱਕ ਜਦੋਂ ਉਹਨੇ 20s ਦੇ ਵਿੱਚ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕੀਤੀ ਤਾਂ ਚੌਰਾ ਚੌਰੀ ਇੱਕ ਥਾਂ ਹੈ ਜਿੱਥੇ ਕਿ ਅੰਗਰੇਜ਼ਾਂ ਦੇ ਕਤਲ ਹੋਏ। ਗਾਂਧੀ ਨੇ ਨਾਲ ਹੀ ਮੂਵਮੈਂਟ ਬੰਦ ਕਰ ਦਿੱਤੀ। ਹੁਣ ਜੋ ਚੱਲ ਰਿਹਾ ਭਾਰਤ ਦੇ ਵਿੱਚ ਇਹਦੇ ਪ੍ਰੋਟੈਸਟ ਵਜੋਂ 9 ਦੇ ਕਰੀਬ ਸਿਆਣੇ ਜਿਹੜੇ ਲੋਕ ਉਹਨਾਂ ਨੇ ਜਿਹੜੀ ਹੈ ਪੈਦਲ ਯਾਤਰਾ ਸ਼ੁਰੂ ਕੀਤੀ ਚੌਰਾ ਚੌਰੀ ਤੋਂ, ਇਹ ਦੱਸਣ ਲਈ ਕਿ ਗਾਂਧੀ ਕਿੰਨਾ ਹਿੰਸਾ ਦੇ ਖਿਲਾਫ ਸੀ। ਉਹਨਾਂ ਨੇ ਰਾਜਘਾਟ ਤੱਕ ਜਿੱਥੇ ਗਾਂਧੀ ਦੀ ਸਮਾਧੀ ਹੈ ਉਹਨਾਂ ਨੇ ਜਾਣਾ ਸੀ। ਔਰ ਇਹ ਖਬਰ ਹੈ ਕਿ ਚੌਰਾ ਚੌਰੀ ਤੋਂ ਰਾਜਘਾਟ ਦੀ ਪੈਦਲ ਯਾਤਰਾ ਤੇ ਨਿਕਲੇ 10 ਲੋਕ ਗ੍ਰਿਫਤਾਰ ਔਰ ਜੇਲ੍ਹ ਦੇ ਵਿੱਚ ਉਹਨਾਂ ਨੇ ਹੁਣ ਵਰਤ ਸ਼ੁਰੂ ਕੀਤਾ। ਔਰ ਇਹਨਾਂ ਦੇ ਵਿੱਚ ਹੁਣ ਉਹ 2 ਜ਼ਿਲ੍ਹੇ ਕ੍ਰਾਸ ਕਰ ਗਏ, ਤੀਸਰੇ ਜ਼ਿਲ੍ਹੇ ਤੱਕ ਪਹੁੰਚਦੇ ਆ ਉਹਨਾਂ ਨੂੰ ਯੂਪੀ ਪੁਲਿਸ ਨੇ ਫੜ ਲਿਆ। ਮੈਜਿਸਟ੍ਰੇਟ ਨੇ ਜ਼ਮਾਨਤ ਦੇਣ ਤੋਂ ਵੀ ਨਾ ਕਰ ਦਿੱਤੀ ਔਰ ਇਹ ਸ਼ਰਤ ਰੱਖੀ ਕਿ ਜ਼ਮਾਨਤ ਤਾਂ ਕੋਈ ਦੇ ਸਕਦਾ ਹੈ, ਜ਼ਮਾਨਤ ਤਾਂ ਮੰਨੀ ਜਾਏਗੀ ਹਰ ਜਿਹੜਾ ਅਰੈਸਟ ਕੀਤਾ ਬੰਦਾ ਹੈ ਉਹਦੇ ਲਈ 2.5 ਲੱਖ ਰੁਪਈਆ ਜਮ੍ਹਾਂ ਕਰਾਇਆ ਜਾਏ। ਔਰ ਇਹ ਸਾਰੇ 'ਚ ਹੁਣ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹ ਹਿੰਦੂ ਵਿਸ਼ਵ ਵਿਦਿਆਲੇ ਜਿਹਨੂੰ ਕਹਿੰਦੇ ਯੂਨੀਵਰਸਿਟੀ ਬਨਾਰਸ ਦੇ, ਉਹਨਾਂ 'ਚ 7 ਸਟੂਡੈਂਟ ਨੇ ਔਰ ਇੱਕ ਦਿੱਲੀ ਦੀ ਪੱਤਰਕਾਰ ਹੈ ਪ੍ਰਦੀਪਿਕਾ ਸਾਰਸਵਤ ਬ੍ਰਾਹਮਣ ਹੈ, ਉਹ ਨਾਲ ਕਵਰ ਕਰ ਰਹੀ ਸੀ ਜਾਣ ਨੂੰ ਕਿਉਂਕਿ ਮੀਡੀਆ ਨੇ ਤਾਂ ਇਗਨੋਰ ਕੀਤਾ ਹੈ। ਔਰ ਇਹ 2 ਫਰਵਰੀ ਤੋਂ ਗੋਰਖਪੁਰ ਤੋਂ ਨਿਕਲੇ ਔਰ 1300 ਕਿਲੋਮੀਟਰ ਦੀ ਉਹਨਾਂ ਨੇ ਇਹ ਪੈਦਲ ਯਾਤਰਾ ਕਰਨੀ ਹੈ ਤੇ 9 ਦਿਨ ਦੀ ਯਾਤਰਾ ਬਾਅਦ ਗਾਜ਼ੀਪੁਰ ਜਦੋਂ ਪਹੁੰਚੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਸ ਤੋਂ ਪਹਿਲਾਂ ਉਹਨਾਂ ਨੇ 3 ਜ਼ਿਲ੍ਹੇ ਗੋਰਖਪੁਰ, ਆਜ਼ਮਗੜ੍ਹ ਔਰ ਮਾਊ ਇਹ ਪਾਰ ਕਰ ਲਏ ਸੀ। ਔਰ ਉਹਨਾਂ ਨੇ ਕਿਹਾ ਜੀ ਹੁਣ ਉਹਨੂੰ ਅਰੈਸਟ ਕਰਨ ਦਾ ਕਾਰਨ ਗਾਜ਼ੀਪੁਰ ਦਾ SP ਕਹਿ ਰਿਹਾ ਕਿ ਜੀ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ 144 ਧਾਰਾ ਲਾਈ ਹੋਈ ਹੈ ਔਰ ਇਹਨਾਂ ਨੂੰ ਅਸੀਂ ਇਸ ਲਈ ਗ੍ਰਿਫਤਾਰ ਕੀਤਾ ਕਿਉਂਕਿ ਇਹਨਾਂ ਨੇ 144 ਧਾਰਾ ਦਾ ਉਲੰਘਣ ਕੀਤਾ। ਹੁਣ ਧਾਰਾ 9 ਬੰਦੇ 1300 ਕਿਲੋਮੀਟਰ ਪੈਦਲ ਤੁਰੇ ਨੇ, ਗਾਂਧੀ ਦਾ ਹੀ ਮੈਸੇਜ ਲੈ ਕੇ ਚੌਰਾ ਚੌਰੀ ਤੋਂ ਰਾਜਘਾਟ ਤੱਕ ਜਾਣਾ, ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਹਿਲਾਂ ਗ੍ਰਿਫਤਾਰੀ ਕਿਉਂਕਿ ਯੂਪੀ ਆਦਿੱਤਿਆਨਾਥ ਦੀ ਸਰਕਾਰ ਹੈ ਯੋਗੀ ਦੀ, ਜਿਹੜਾ ਦਿੱਲੀ ਦੇ ਵਿੱਚ ਇਹ ਕਹਿੰਦਾ ਸੀ ਕਿ ਜੀ पहले ही कांग्रेस ने तो आतंकवादियों को बिरयानी खिलाई, हम उनको गोली मार रहे हैं। वो किवें टॉलरेट कर सकता है कि जी बनारस हिंदू यूनिवर्सिटी दे और सारे हिंदू ने जिहड़े पैदल मार्च करने वाले ने कि ये यूपी चो लंघ जाण ते मैजिस्ट्रेट जुडिशरी का हाल देखो, वो 2.5 लाख रुपया कहना जी इन्हां दी जमानत यही है कि भी वो गारंटी भी लैण ते 2.5 लाख रुपया जमा भी करवाण। हुण इहो जे हालात ने और इस सब दे हुंदे आ जे पंजाब दे विच सिख खलो के ये कहंदे ने कि भाई ना असीं तुहाडी इत्थे धौंस मनणी है, ना असीं जंग होण देणी है, जे होई तां असीं तुहाडे नाल नहीं खड़े। और ईवन जिवें कल तुसीं मैंशन कीता सी लुधियाणे दे विच भी जिहड़ा वो अरदासा सोध के और उहदे विच सारे ही धर्मां दे उन्हां ने नुमाइंदे सद्दे, लोकल जिहड़े उन्हां दे मुफ्ती ने और उन्होंने ऑलरेडी धरना शुरू कर दिता है और उहदे विच उन्हां दे लंगर दा सारा जिम्मा लुधियाने दे विच गुरुद्वारा गुरुद्वारा ने उन्होंने लिया और ये चल रहा है। सो मैं समझदा भी ये बेशक कुछ चीज़ां मुसीबतां भी हुंदियां ने पर वो ब्लैसिंग इन डिसगाइज भी हुंदी है। जे इस सारे चों सिख, मुसलमान, दलित और ईसाई और बाकी जिहड़े डिप्राइव्ड सैक्शन और जस्टिस लविंग हिंदूज जे एक प्लेटफॉर्म ते आ जाण ते एक बहुत वड्डी प्राप्ति इसकी होएगी। लेकिन वो अपनी आई दे उत्ते आए हुए ने
ਔਰ ਇਸ ਵੇਲੇ ਜਿਹੜੀ ਹਿਟਲਰ ਦੀ ਰੂਹ ਹੈ ਉਹ ਮੋਦੀ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਹੈ ਔਰ ਉਹੀ ਸਭ ਕੁਝ ਕਰਵਾ ਰਹੀ ਹੈ। ਵੈਸੇ ਵੀ ਇਹ ਰੂਹਾਂ 'ਚ ਯਕੀਨ ਰੱਖਦੇ ਨੇ, ਪੁਨਰ ਜਨਮ 'ਚ ਰੀਇਨਕਾਰਨੇਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।